ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਖਿਲਾਫ ਤਮਾਮ ਚਿੰਤਕਾਂ ਵੱਲੋਂ ਚੰਡੀਗੜ੍ਹ ਵਿਖੇ ਰੋਸ ਧਰਨਾ। ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਤੇ ਦੂਜੀ ਵਾਰ ਲਾਏ ਐਨਐਸਏ ਸੰਬੰਧੀ ਅਦਾਲਤ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗੇ ਰਿਕਾਰਡ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀਆਂ ਦੇ ਮਾਮਲਿਆਂ ਤੇ ਸਰਕਾਰਾਂ ਨੂੰ ਸਵਾਲ। ਅਮਰੀਕਾ ਵਿੱਚ ਭਾਰਤ ਵੱਲੋਂ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਕੋਸ਼ਿਸ਼ ਸੰਬੰਧੀ ਮਾਮਲੇ ਵਿੱਚ ਹੁਣ ਤੱਕ ਹੋਈ ਕਾਨੂੰਨੀ ਕਾਰਵਾਈ ਤੇ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੈਥਿਊ ਬੋਰਡਨ ਅਤੇ ਸੀਨੀਅਰ ਵਕੀਲ ਰਿਚਰਡ ਜੇ ਰੋਜਰਸ, ਐਸਐਫਜੇ ਆਗੂ ਗੁਰਪਤਵੰਤ ਸਿੰਘ ਪੰਨੂ ਅਤੇ ਹੋਰ ਸਥਾਨਕ ਆਗੂਆਂ ਨੇ ਸ਼ਮੂਲੀਅਤ ਕੀਤੀ। ਮੈਥਿਊ ਬੋਰਡਨ ਅਤੇ ਰਿਚਰਡ ਜੇ ਰੋਜਰਸ ਨੇ ਮੁੱਖ ਬੁਲਾਰੇ ਵਜੋਂ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਵੀ ਕਹੀ। The US indictment is only indicting the foot soldiers. This lawsuit is against the government of India. And this is America, the rule of law. And that's what is going to prove that nobody is going to be beyond the law. And for me, I'm going to continue organizing Khalistan referendum, even with the recent attempts which India and the Modi government through its proxies are planning to kill me. And this will end only once we liberate Punjab from the Indian occupation. It is an extraordinary and worthy case. And I appreciate all the work that journalists do in terms of exposing the truth out there in the world. And that's kind of the same thing that we're trying to do in this lawsuit. The Indian government's persecution of Sikh activists in North America didn't start with the killing of Nijar in Canada or the attempt to kill Panoon in New York. And nor will it end, unfortunately, with the criminal trials of the assassins. I've been representing Panoon now for many years, and I can tell you that he's faced a barrage of transnational repression over that period, directed by the Indian government, from the criminalization of his non-profit Sikhs for Justice, to the misuse of the Interpol Red Notice system, to the harassment of his friends and colleagues back in India. ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਮਾਲਵਿੰਦਰ ਸਿੰਘ ਮਾਲੀ ਉੱਪਰ ਦਰਜ ਝੂਠੀ ਐਫਆਈਆਰ ਤੇ ਗ੍ਰਿਫਤਾਰੀ ਦੀ तमाम ਚਿੰਤਕਾਂ ਵੱਲੋਂ ਨਿਖੇਧੀ ਕੀਤੀ ਗਈ ਹੈ। ਇਸ ਗ੍ਰਿਫਤਾਰੀ ਨੂੰ ਨਜਾਇਜ਼ ਅਤੇ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੰਦਿਆਂ ਅੱਜ ਚੰਡੀਗੜ੍ਹ ਦੇ 17 ਸੈਕਟਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਚਿੰਤਕਾਂ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਤੇ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਨਾ ਕਰਨ ਦੀ ਨਸੀਹਤ ਵੀ ਦਿੱਤੀ। ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਮੁੜ ਲਗਾਏ ਗਏ ਨੈਸ਼ਨਲ ਸਿਕਿਉਰਿਟੀ ਐਕਟ ਮਾਮਲੇ ਦੀ ਸੁਣਵਾਈ ਹੋਈ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਇਸ ਸੰਬੰਧੀ ਪੂਰਾ ਰਿਕਾਰਡ ਮੰਗਿਆ ਹੈ। ਦੱਸ ਦੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਕੀਤੀ ਹੈ। ਇਸ ਦੌਰਾਨ ਹਾਈ ਕੋਰਟ ਨੇ ਐਨਐਸਏ ਨਾਲ ਜੁੜੇ ਰਿਕਾਰਡ ਅਗਲੀ ਸੁਣਵਾਈ ਤੇ ਪੇਸ਼ ਕੀਤੇ ਜਾਣ ਦੇ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਕਿਸ ਆਧਾਰ ਤੇ ਐਨਐਸਏ ਦੇ ਹੁਕਮ ਨੂੰ ਮਨਜ਼ੂਰ ਕੀਤਾ ਗਿਆ ਹੈ, ਉਸ ਦੀ ਜਾਣਕਾਰੀ ਵੀ ਕੇਂਦਰ ਸਰਕਾਰ ਤੋਂ ਮੰਗੀ ਗਈ ਹੈ। ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਦੂਜੀ ਵਾਰ ਲਗਾਈ ਗਈ ਐਨਐਸਏ ਪੂਰੀ ਤਰ੍ਹਾਂ ਗਲਤ ਹੈ, ਕਿਉਂਕਿ ਸਿੱਧੇ 1 ਸਾਲ ਦਾ ਐਨਐਸਏ ਲਗਾਉਣ ਦਾ ਡੀਐਮ ਦੇ ਕੋਲ ਕੋਈ ਅਧਿਕਾਰ ਨਹੀਂ ਹੈ। ਇਸ ਲਈ ਐਨਐਸਏ ਪੂਰੀ ਤਰ੍ਹਾਂ ਨਾਲ ਗਲਤ ਹੈ। ਫਿਲਹਾਲ ਇਸ ਸੰਬੰਧੀ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ, ਜਿਸ ਵਿੱਚ ਪੰਜਾਬ ਸਰਕਾਰ ਲਗਾਏ ਗਏ ਐਨਐਸਏ ਸੰਬੰਧੀ ਰਿਕਾਰਡ ਨੂੰ ਦਰਜ ਕਰਵਾਏਗੀ। ਇਸ ਤੋਂ ਬਾਅਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ ਅਤੇ ਇਹਨਾਂ ਚੋਣਾਂ ਦੇ ਵਿੱਚ ਵੱਡੀ ਜਿੱਤ ਵੀ ਹਾਸਲ ਕੀਤੀ ਸੀ, ਪਰ ਇਸ ਜਿੱਤ ਤੋਂ ਬਾਅਦ ਵੀ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ। ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਡਿਟੈਂਸ਼ਨ ਹੈਗੀ ਹੈ, ਜਿਹੜੀ ਉਹਦੇ ਵਿੱਚ 1 ਹਫ਼ਤੇ ਦੇ ਅੰਦਰ ਇੰਟੀਮੇਸ਼ਨ ਜਿਹੜੀ ਭੇਜਣੀ ਹੁੰਦੀ ਹੈ ਸੈਂਟਰ ਸਰਕਾਰ ਨੂੰ, ਜਿਹਦੇ ਵਿੱਚ ਉਹ 3 ਮਹੀਨਿਆਂ ਦੇ ਬਾਅਦ ਭੇਜੀ ਹੈ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀ ਅਸੀਂ ਆਰਗੂ ਕੀਤੀ। ਉਹਦੇ ਵਿੱਚ ਜਿਹੜਾ ਅੱਜ ਸਰਬਜੀਤ ਸਿੰਘ ਕਲਸੀ ਵਾਲਾ ਕੇਸ ਸੀ, ਉਹਦੇ ਵਿੱਚ ਪੰਜਾਬ ਸਰਕਾਰ ਨੇ ਆਪਦਾ ਰਿਪਲਾਈ ਫਾਈਲ ਕਰ ਦਿੱਤਾ। ਯੂਨੀਅਨ ਆਫ ਇੰਡੀਆ ਨੇ ਜੇ ਰਿਪਲਾਈ ਫਾਈਲ ਕਰਨਾ, ਹੁਣ ਉਹ ਸਾਰੇ ਜਿਹੜੇ ਕੇਸ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਹੋਵੇ, ਦਲਜੀਤ ਕਲਸੀ ਦਾ, ਪ੍ਰਧਾਨ ਮੰਤਰੀ ਬਾਜੇਕੇ ਦਾ, ਜਾਂ ਹੋਰ ਉਹਨਾਂ ਨੂੰ ਫਾਈਨਲ ਆਰਗੂਮੈਂਟ ਦੇ ਵਾਸਤੇ 3 ਅਕਤੂਬਰ ਨੂੰ ਅਗਲੇ ਮਹੀਨੇ ਦੀ 3 ਤਰੀਕ ਨੂੰ ਜਿਹੜਾ ਉਹ ਰੱਖ ਲਿਆ ਗਿਆ। ਕੁਝ ਰਿਕਾਰਡਸ ਦੀ ਗੱਲ ਹੋਈ ਹੈ ਹਾਈ
ਕੋਰਟ ਨੇ ਐਨਐਸਏ ਨਾਲ ਜਿਹੜਾ ਐਨਐਸਏ ਲਾਇਆ ਗਿਆ ਉਹਦਾ ਪੂਰਾ ਰਿਕਾਰਡ ਵੀ ਹਾਈ ਕੋਰਟ ਨੇ ਮੰਗਿਆ। ਹਾਈ ਕੋਰਟ ਨੇ ਈਚ ਐਂਡ ਐਵਰੀ ਫੈਕਟਸ ਕਿਹੜੇ ਗਰਾਊਂਡਸ ਦੇ ਉੱਤੇ ਤੁਸੀਂ ਐਨਐਸਏ ਇਹਨਾਂ ਦੇ ਉੱਤੇ ਇੰਪੋਜ਼ ਕੀਤਾ ਔਰ ਕੀ ਤੁਹਾਡੇ ਕੋਲ ਐਵੀਡੈਂਸ ਹੈ, ਸਾਰਾ ਐਵੀਡੈਂਸ ਜਿਹੜਾ ਹੈ ਉਹ ਹਾਈ ਕੋਰਟ ਨੇ ਕਾਲ ਕੀਤਾ ਸੀ। ਭਾਈ ਬਸੰਤ ਸਿੰਘ ਤੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਤੇ ਭਾਈ ਕੁਲਵੰਤ ਸਿੰਘ ਰਾਉਕੇ ਦੀ ਜੋ ਪੁਰਾਣਾ ਕੇਸ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਦਾਇਰ ਹੋ ਗਿਆ ਸੀ, ਪਰ ਸੈਂਟਰ ਸਰਕਾਰ ਨੇ ਥੋੜਾ ਹੋਰ ਸਮਾਂ ਮੰਗਿਆ ਜਵਾਬ ਦਾਇਰ ਕਰਨ ਦੇ ਲਈ ਤੇ ਉਹ ਕਹਿੰਦੇ 1-2 ਦਿਨਾਂ ਦੇ ਵਿੱਚ ਅਸੀਂ ਜੋ ਜਵਾਬ ਦਾਇਰ ਕਰ ਦੇਵਾਂਗੇ। ਦੂਸਰੀ ਵਾਰ ਜਿਹੜਾ ਐਨਐਸਏ ਤੁਸੀਂ ਲਾਇਆ ਗਿਆ ਉਹਨੂੰ ਚੈਲੰਜ ਕੀਤਾ, ਉਹ ਕਿਸ ਆਧਾਰ ਕੀ ਬਣਾਏ ਨੇ? ਨਹੀਂ, ਆਧਾਰ ਇਹੀ ਬਣਾਇਆ, ਦੇਖੋ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਡੀਸੀ ਕੋਲ ਪਾਵਰ ਹੈ ਨਹੀਂ ਗੀ ਜੋ 1 ਸਾਲ ਦਾ ਇਕੱਠਾ ਐਨਐਸਏ ਲਾਉਣ ਦੀ, ਬਾਕੀ ਜਿਹੜੇ ਗਰਾਊਂਡ ਸਾਰੇ ਵੇਗ ਨੇ, ਕੋਈ ਉਹਨਾਂ ਤੋਂ ਕੋਈ ਜੇ ਜੇਲ੍ਹ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਕੋਲੋਂ ਕੋਈ ਫੋਨ ਰਿਕਵਰ ਨਹੀਂ ਹੋਇਆ, ਕੋਈ ਉਸ ਦੇ ਬਾਰੇ ਕੋਈ FIR ਨਹੀਂ, ਪਰ ਮੇਰੇ ਹਿਸਾਬ ਨਾਲ ਇੱਕ ਜੇ ਫੋਨ ਦੀ ਵਜ੍ਹਾ ਨਾਲ ਵੀ ਫੋਨ ਚਲਾਉਣ ਖਾਤਰ ਵੀ ਤਾਂ ਮੇਰੇ ਹਿਸਾਬ ਨਾਲ ਪੰਜਾਬ 'ਚ ਹੋਰਾਂ ਲੋਕਾਂ ਦੇ ਉੱਪਰ ਤਾਂ ਐਨਐਸਏ ਲੱਗਦੀ ਨਹੀਂ। ਕਿੱਡੇ ਵੱਡੇ ਗੈਂਗਸਟਰ ਨੇ ਉਹ ਫੋਨਾਂ ਦੇ ਉੱਪਰੋਂ ਲਾਈਵ ਹੋ ਕੇ ਵੀਡੀਓ ਕਾਲ ਕਰਦੇ ਨੇ ਤਾਂ ਉਹ ਤਾਂ ਕਦੇ ਐਨਐਸਏ ਲੱਗੀ ਨਹੀਂ ਉਹਨਾਂ ਦੇ ਉੱਪਰ। ਤਾਂ ਇਹਨਾਂ ਦੇ ਨਾਲ ਇਹ ਦੋਹਰਾ ਮਾਪਦੰਡ ਕਿਉਂ ਹੈ? ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੇਅਦਬੀਆਂ ਤੇ ਚਿੰਤਾ ਜ਼ਾਹਰ ਕਰਦਿਆਂ ਸਵਾਲ ਚੁੱਕੇ ਹਨ ਕਿ ਹੁਣ ਕੌਣ ਬੇਅਦਬੀਆਂ ਕਰਵਾ ਰਿਹਾ ਹੈ, ਆਖਰ ਕਿਸ ਦਬਾਅ ਹੇਠ ਬੇਅਦਬੀਆਂ ਖਿਲਾਫ ਕਾਰਵਾਈਆਂ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਇਹ ਸਮਾਂ ਹੈ ਕੌਮ ਦੇ ਇਕੱਠੇ ਹੋਣ ਦਾ, ਸਾਨੂੰ ਇਕੱਠੇ ਹੋ ਕੇ ਆਪਣੀ ਸਿਆਸੀ ਸ਼ਕਤੀ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ। ਰਾਜਨੀਤਿਕ ਸੱਤਾ ਦੇ ਨਸ਼ੇ ਵਿੱਚ ਚੂਰ ਸਥਾਪਤੀ ਹੱਥੋਂ ਸਿੱਖ ਕੌਮ ਦੀ ਨਿਤ ਦਿਹਾੜੇ ਹੋ ਰਹੀ ਬੇਹੁਰਮਤੀ ਨੂੰ ਵੇਖਦਿਆਂ ਹਰੇਕ ਗੁਰੂ ਨਾਨਕ ਨਾਮ ਲੇਵਾ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖਾਂ ਦੀ ਰਫ਼ਤਾਰ, ਗੁਫ਼ਤਾਰ ਤੇ ਦਸਤਾਰ ਆਖਰ ਇਹਨਾਂ ਹਕੂਮਤਾਂ ਨੂੰ ਕਿਉਂ ਨਹੀਂ ਭਾਉਂਦੀ? ਸਿੱਖ ਕੌਮ ਦੀ ਨਿਆਰੀ ਤੇ ਨਿਰਾਲੀ ਹਸਤੀ ਕਿੰਨਾਂ ਲੋਕਾਂ ਨੂੰ ਰਾਸ ਨਹੀਂ ਆ ਰਹੀ? ਸਾਰੇ ਸ੍ਰਿਸ਼ਟੀ ਦਾ ਭਲਾ ਮੰਗਣ ਵਾਲੇ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੌਣ ਲੋਕ ਕਰਵਾ ਰਹੇ ਨੇ, ਜਿਨ੍ਹਾਂ ਨੂੰ ਬੇਪਰਦ ਕਰਨ ਤੋਂ ਸਰਕਾਰਾਂ ਝਿਜਕਦੀਆਂ ਨੇ, ਜਦੋਂ ਕਿ ਰਾਜਨੀਤਿਕ ਤੌਰ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸਰਕਾਰਾਂ ਪਤਾਲ ਵਿੱਚੋਂ ਵੀ ਕੱਢ ਕੇ ਜੇਲ੍ਹਾਂ ਵਿੱਚ ਡੱਕਣ ਵਿੱਚ ਦੇਰ ਨਹੀਂ ਲਾਉਂਦੀਆਂ। ਆਖਰ ਗੁਰਦੁਆਰਿਆਂ ਵਿੱਚ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਕਿੰਨਾਂ ਲੋਕਾਂ ਨੂੰ ਰੜਕ ਰਹੇ ਨੇ ਕਿ ਆਨੇ ਬਹਾਨੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਸਰਕਾਰਾਂ ਦੇ ਸਿੱਧੇ ਕਬਜ਼ੇ ਵਿੱਚ ਲੈਣ ਦੀਆਂ ਕੁਝੀਆਂ ਸਾਜ਼ਿਸ਼ਾਂ ਹੋ ਰਹੀਆਂ ਅਤੇ ਸਿੱਖਾਂ ਦੇ ਲਹੂ ਲੁਹਾਨ ਹੋਏ ਚਿਹਰੇ, ਸਿੱਖਾਂ ਦੀਆਂ ਸ਼ਰੇਆਮ ਨਿਤ ਦਿਹਾੜੇ ਲਾਹੀਆਂ ਜਾਂਦੀਆਂ ਦਸਤਾਰਾਂ, ਖਿਲਰੇ ਤੇ ਕੋਹੇ ਜਾਂਦੇ ਕੇਸ ਆਖਰ ਕਿੰਨਾਂ ਲੋਕਾਂ ਦੇ ਕਲੇਜ 'ਚ ਠੰਡ ਪਾ ਰਹੇ ਨੇ? ਖਾਲਸਾ ਜੀ, ਇਹਨਾਂ ਸਾਰੇ ਸਵਾਲਾਂ ਦਾ ਕੋਈ ਇੱਕ ਜਵਾਬ ਨਹੀਂ ਹੈ। ਸਿੱਖ ਕੌਮ ਉੱਪਰ ਹੋ ਰਹੇ ਬਹੁਮੁਖੀ ਹਮਲਿਆਂ ਨੂੰ ਰੋਕਣ ਲਈ ਖੇਰੂ ਹੋਈ ਰਾਜਨੀਤਿਕ ਸ਼ਕਤੀ ਨੂੰ ਇਕੱਠਿਆਂ ਕਰੀਏ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਸਰਜ਼ਮੀਂ ਉੱਤੇ ਰਾਜ ਕਰੇਗਾ ਖਾਲਸਾ ਦੇ ਬੋਲ ਬਾਲੇ ਕਾਇਮ ਕਰੀਏ। ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਬੰਦੀ ਸਿੰਘਾਂ ਦੇ ਪਰਿਵਾਰ ਫੈਸਲੇ ਦੀ ਉਡੀਕ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਤੇ NSA ਵਰਗੇ ਗੰਭੀਰ ਐਕਟ ਲਗਾ ਕੇ ਨਜ਼ਰਬੰਦ ਕੀਤਾ ਹੋਇਆ ਹੈ, ਜਿਸ ਦੀ ਕੋਈ ਕਾਰਵਾਈ ਨਹੀਂ। ਸਿੱਖ ਕੌਮ ਦੀ ਪਹਿਚਾਣ ਦੇ ਹੋਣ ਤੇ ਇੰਨੇ ਵੱਡੇ ਹਮਲੇ ਹੋ ਰਹੇ ਹਨ ਕਿ ਸਿਆਸੀ ਲੀਡਰਾਂ ਨੇ ਸਾਡੇ ਮਸਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਕਮੇਟੀ ਤੇ ਕਬਜ਼ਾ ਕਰ ਲਿਆ ਗਿਆ। ਉਹ ਸਮਾਂ ਦੂਰ ਨਹੀਂ ਜਦੋਂ ਸਰਕਾਰੀ ਜਥੇਦਾਰ ਹੋਣਗੇ ਅਤੇ ਪ੍ਰਬੰਧ ਸਰਕਾਰ ਅਨੁਸਾਰ ਚਲਾਇਆ ਜਾਵੇਗਾ। ਉਹਨਾਂ ਸਿੱਖਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਕੌਮ ਦੀ ਨਿਰਾਲੀ ਹੋਂਦ ਹਸਤੀ ਨੂੰ ਰਲਗੱਡ ਨਹੀਂ ਹੋਣ ਦੇਵਾਂਗੇ। ਕਿ ਆਪ ਦੀ ਸਰਕਾਰ ਆਈ ਸੀ, ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕੀ ਕਸੂਰ ਆ ਉਹਦਾ? 3 ਵਾਰ ਪਟੀਸ਼ਨ ਗਈ ਕੇਜਰੀਵਾਲ ਦੇ ਕੋਲ, ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰੱਖ ਆਇਆ, ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ। ਤੁਸੀਂ ਮੈਨੂੰ ਕਹੋਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ, ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ। ਵੀ ਤਲਕਾਤ ਮੇਰਾ, ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਨੀ, ਹੋਰ ਕੌਣ ਕਰੂਗਾ? ਸਾਡਾ ਮੀਰੀ ਪੀਰੀ ਦਾ ਸਿਧਾਂਤ ਆ। ਪਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ 3 ਵਾਰੀ ਪਈ ਦੇ ਪੈਂਡਿੰਗ, ਆ ਜਦੋਂ ਸਰਕਾਰ ਬਣੀ ਤਾਂ ਕੈਂਸਲ ਕਰਕੇ ਮਾਰੀ। ਕੀ ਇਹ ਸਾਡੇ ਨਾਲ ਇਨਸਾਫ ਕਰ ਰਹੇ ਆ? ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ, ਦੇਖੋ ਕਿੱਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ। ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਕੀਤੀ। ਸਿੰਘ ਸਾਹਿਬ ਨੂੰ ਨਾਲ ਮੇਰੇ ਸੀ, ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ, ਮਾਰਸੀ ਪਟੀਸ਼ਨ, ਉਹ ਵਾਪਸ ਲੈ ਲਓ।
ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ, ਪਰ ਜਥੇਬੰਦੀਆਂ ਸੁੱਤੀਆਂ ਪਈਆਂ। ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ, ਫਾਂਸੀ ਦੀ ਚੱਕੀ ਈੜੀਕ ਰਿਹਾ, 18 ਸਾਲ ਜੇਲ੍ਹ 'ਚ ਬੈਠਾ, ਤੇ ਆਪਾਂ ਚੁੱਪ ਕਰਕੇ ਬੈਠੇ ਆ। ਕੀ ਨਿਰਣਾ ਨਹੀਂ ਕੋਈ ਕਰਾਂਗੇ? ਹੁਣ ਅਸੀਂ ਉਹਦੀ ਭੈਣ ਵਿਚਾਰੀ ਬਿਮਾਰ ਆ, ਫੇਫੜਿਆਂ ਦੀ ਬਿਮਾਰੀ ਆ, ਤੇ ਉਹ ਵਿਚਾਰੀ ਉੱਥੇ ਟ੍ਰੀਟਮੈਂਟ ਕਰਾਉਂਦੀ ਆ, ਤੇ ਭਾਈ ਰਾਜੋਆਣਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ, ਉਹਦੀ ਸੁਪਰੀਮ ਕੋਰਟ ਚੈਲੰਜ ਕੀਤਾ। ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ, ਇਸ ਫਾਂਸੀ ਦਾ ਫੈਸਲਾ ਕਰੋ। ਅੱਜ 3 ਸਾਲ ਹੋ ਚੱਲੇ ਆ, ਕੋਈ ਫੈਸਲਾ ਨਹੀਂ ਹੋਇਆ। ਅੱਜ ਅਸੀਂ ਹੁਣ ਫੇਰ ਪਟੀਸ਼ਨ ਪਾਈ ਆ ਰਾਜੋਆਣਾ ਸਾਹਿਬ ਦੇ ਕਹਿਣ ਤੇ। ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ, ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ। ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ, ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਹਟ ਦੇ ਵਿੱਚ, ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ, ਇੱਕ ਪਾਸੇ ਕਰੀਏ, ਗੱਲ ਸਾਰੀ ਹੁੰਦੀ ਆ। ਸੋ ਵੀਰੋ, ਉਹਨਾਂ ਦੇ ਨਾਲ ਆ ਸਾਡੇ ਪਿੱਛੇ ਭਾਈ ਗੁਰਦੀਪ ਸਿੰਘ ਜੀ ਖੈੜਾ, ਉਹ ਆ ਕੇ ਗਏ, 34ਵਾਂ ਸਾਲ ਸ਼ੁਰੂ ਹੋ ਗਿਆ। ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ, ਅਵਤਾਰ ਸਿੰਘ ਤਾਰਾ, ਭਾਈ ਅਵਤਾਰ ਸਿੰਘ ਭਿਉਰਾ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ। ਕੈਦਾਂ ਪੂਰੀਆਂ ਹੋ ਚੁੱਕੀਆਂ, ਕੋਈ ਕਾਨੂੰਨ ਨਹੀਂ, ਪਰ ਸਾਡੇ ਤੇ ਕਾਨੂੰਨ ਜਿਹੜਾ ਉਹ ਵੱਖਰਾ ਜਾਰੀ ਕੀਤਾ ਜਾਂਦਾ। ਸੋ ਮੈਂ ਸਿੱਖ ਕੌਮ ਨੂੰ ਵੀ, ਕਿਉਂਕਿ ਤੁਸੀਂ ਬਹੁਤ ਸਤਿਕਾਰ ਨਾਲ ਪਹੁੰਚੇ ਆ, ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ, ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ, ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ। ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕੇ ਆ, ਉਹਨਾਂ ਨਾਲ ਵੀ ਵਿਤਕਰਾ ਬਹੁਤ ਵੱਡਾ ਹੋ ਰਿਹਾ। NSA ਦਾ ਕੋਈ ਪ੍ਰੋਵੀਜ਼ਨ ਨਹੀਂ, ਤੇ NSA ਜਿਹੜੀ ਆ ਉਹ ਸਾਲ ਪੂਰੀ ਹੋ ਗਈ, ਮੁੜ ਫੇਰ ਦੂਆ ਸਾਲ ਲਾ ਦਿੱਤਾ। ਸੋ ਵਿਤਕਰੇ ਤੇ ਵਿਤਕਰਾ ਹੋ ਰਿਹਾ। ਅਸੀਂ ਇੱਕ, ਮੈਂ ਹੁਣ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ, ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ। ਆ ਇੱਕ MP ਬਣੀ ਆ, ਇਹਨਾਂ ਦੀ ਮੈਂ ਨਾਂ ਨਹੀਂ ਲੈਣਾ, ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ। ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ, ਤੇ ਤੁਸੀਂ ਸਾਰੇ ਇਕੱਤਰ ਆ। ਸੰਤ ਬਾਬਾ ਜਰਨੈਲ ਸਿੰਘ ਸੰਤ ਸਿਪਾਹੀ ਸੀ, ਸ਼ਹੀਦ ਆ ਕੌਮ ਦੇ, ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਹੇਠਲੀ NDA ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿੱਚ ਤਕਰੀਬਨ 13 ਕਰੋੜ ਕਿਸਾਨ ਹਨ ਤੇ ਉਹਨਾਂ ਵਿੱਚੋਂ ਸਿਰਫ 750 ਦੇ ਕਰੀਬ ਕਿਸਾਨ ਹੀ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਹੋਏ ਹਨ। ਜੇ ਤੁਸੀਂ ਇਸ ਨੂੰ ਅਸ਼ਾਂਤੀ ਕਹੋਗੇ ਤਾਂ ਮੈਨੂੰ ਨਹੀਂ ਪਤਾ ਕਿ ਇਸ ਨੂੰ ਕੀ ਕਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ NDA 3-0 ਸਰਕਾਰ ਦੇ ਪਹਿਲੇ 100 ਦਿਨ ਪੂਰੇ ਹੋਣ ਸੰਬੰਧੀ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨ ਹਮਾਇਤੀ ਹੈ ਤੇ ਉਹਨਾਂ MSP ਤੇ ਰਿਕਾਰਡ ਖਰੀਦ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚਲੀ ਭਾਜਪਾ ਸਰਕਾਰ ਉਹਨਾਂ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਵਿੱਚ ਰੁੱਝੀ ਹੋਈ ਹੈ ਜੋ ਪੰਜਾਬ ਤੇ ਹਰਿਆਣਾ ਨੇੜੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਹਨ। ਉਹਨਾਂ ਕਿਹਾ ਕਿ NDA ਸਰਕਾਰ ਕਾਂਗਰਸ ਦੀ ਅਗਵਾਈ ਹੇਠਲੀ UPA ਸਰਕਾਰ ਦੀ ਤਰ੍ਹਾਂ ਕਿਸਾਨਾਂ ਦਾ ਯਕਮੁਸ਼ਤ ਕਰਜ਼ਾ ਮੁਆਫੀ ਦਾ ਸੌਖਾ ਰਾਹ ਅਪਣਾ ਸਕਦੀ ਸੀ, ਪਰ ਉਹਨਾਂ ਨੇ ਸਮੱਸਿਆ ਦੇ ਹੱਲ ਦਾ ਰਾਹ ਚੁਣਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਇਸ ਬਿਆਨ ਉੱਤੇ ਕਿਸਾਨਾਂ ਦਾ ਵੀ ਪ੍ਰਤੀਕਰਮ ਆਇਆ ਹੈ। ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਗ੍ਰਹਿ ਮੰਤਰੀ ਦੇ ਬਿਆਨ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਤੇ ਸਰਕਾਰ ਨੂੰ ਨਸੀਹਤ ਵੀ ਦਿੱਤੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਵਿਆਪੀ ਅੰਦੋਲਨ ਤਹਿਤ ਲੱਗੇ ਧਰਨਿਆਂ ਵਿੱਚ ਕਿਸਾਨੀ ਬਾਰੇ ਦਿੱਤੇ ਬਿਆਨ ਉੱਤੇ ਚਰਚਾ ਕਰਨੀ ਹੈ ਤੇ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ। ਅੱਜ ਸਾਰੀਆਂ ਅਖਬਾਰਾਂ ਦੇ ਮੁੱਖ ਪੰਨਿਆਂ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਲੱਗਾ ਹੋਇਆ ਕਿ ਜਿਹੜੀ NDA 2 ਸਰਕਾਰ ਆ, 3 ਸਰਕਾਰ ਆ, NDA 3 ਉਹਦੇ 100 ਦਿਨ ਪੂਰੇ ਹੋਏ ਆ। ਤਾਂ ਉਹਨਾਂ ਨੇ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਵੀ ਜਿਹੜੇ ਸ਼ੰਭੂ ਜਾਂ ਹੋਰ ਥਾਵਾਂ ਤੇ ਬੈਠੇ ਹੋਏ ਆ ਉਹ ਸਿਰਫ 750 ਕਿਸਾਨ ਆ ਤੇ 13 ਕਰੋੜ ਕਿਸਾਨ ਜਿਹੜੇ ਉਹਦੇ ਪਾਸੇ ਤੇ ਬੈਠੇ ਹੋਏ ਆ।
ਇਸ ਤਰੀਕੇ ਦਾ ਬਿਆਨ ਜਿਹੜਾ ਦਿੱਤਾ ਵਾ, ਪਹਿਲਾਂ ਤਾਂ ਅਸੀਂ ਉਸ ਬਿਆਨ ਦੀ ਸਖਤ ਨਿਖੇਧੀ ਕਰਦੇ ਹਾਂ। ਦੂਸਰੀ ਗੱਲ ਇਹ, ਜੇ ਤੁਸੀਂ ਆਪਣੇ ਮੂੰਹੋਂ 750 ਕਿਸਾਨ ਕਹਿ ਰਹੇ ਜੋ, ਇਹਦਾ ਮਤਲਬ ਨਿਕਲਦਾ ਏ ਵੀ ਇਹ ਜਿਹੜਾ ਦੇਸ਼ ਵਿਆਪੀ ਅੰਦੋਲਨ ਆ, ਇਹ ਤੋਂ ਸਰਕਾਰ ਪੂਰੀ ਤਰ੍ਹਾਂ ਘਬਰਾਈ ਹੋਈ ਆ, ਬਖਲਾੜ ਵਿੱਚ ਹੈ, ਇਹਦੇ ਬਾਰੇ ਸੋਚ ਰਹੀ ਹੈ, ਤੇ ਮੋਰਚਾ ਆਪਣੇ ਆਪ 'ਚ ਹੀ ਪੂਰੇ ਦੇਸ਼ 'ਚ ਵੱਧ ਫੁੱਲ ਰਿਹਾ ਵਾ। ਦੂਸਰੀ ਗੱਲ ਇਹ ਵੀ 13 ਕਰੋੜ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਜੋ, 13 ਕਰੋੜ ਕਿਸਾਨ ਨਾਲ ਆ, 13 ਕਰੋੜ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਾਰਿਆਂ ਦੀਆਂ ਮੰਗਾਂ ਨਾਲ ਆ। ਸਾਰੇ ਕਿਸਾਨਾਂ ਮਜ਼ਦੂਰਾਂ ਦੇ ਦੇਸ਼ ਦੀਆਂ ਮੰਗਾਂ ਵਾ, ਸਾਰਿਆਂ ਵਾਸਤੇ ਲੜ ਰਹੇ ਆ। ਅਬ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਜਿਹੜੇ ਆ ਐਕਸ਼ਨ ਕੀਤੇ ਆ ਇਸ ਅੰਦੋਲਨ ਦੇ ਤਹਿਤ। ਅੱਜ 7 ਮਹੀਨੇ ਤੋਂ ਵੱਧ ਹੋਗਾ ਸਮਾਂ ਕਿਸਾਨਾਂ ਨੂੰ ਬੈਠਿਆਂ ਨੂੰ। ਰੇਲ ਰੋਕੋ ਕੀਤੇ ਆ, ਹੋਰ ਕਈ ਟਰੈਕਟਰ ਮਾਰਚ ਕੀਤੇ ਆ, ਹੋਰ ਕਈ ਜਿਹੜੇ ਐਕਸ਼ਨ ਕੀਤੇ ਆ। 100 ਦਿਨ ਜਿਹੜੇ ਉਹ ਮਨਾਏ ਗਏ ਆ। ਹੁਣ 200 ਦਿਨ ਪੂਰੇ ਹੋਣ ਤੇ ਵੱਡੇ ਇਕੱਠ ਮੋਰਚਿਆਂ 'ਚ ਕੀਤੇ ਗਏ ਆ। ਤਾਂ ਸਰਕਾਰ ਨੂੰ ਸਾਰਾ ਪਤਾ ਵਾ, ਉਹਦੇ ਵਿੱਚੋਂ ਹੀ ਇਹ ਉਸੇ ਬਖਲਾੜ ਚੋਂ ਇਹ ਗ੍ਰਹਿ ਮੰਤਰੀ ਦਾ ਬਿਆਨ ਹੈ। ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਗ੍ਰਹਿ ਮੰਤਰੀ ਸਾਹਿਬ ਨੂੰ, ਕਿ ਤੁਸੀਂ ਜਿਹੜੇ ਮੁੱਦਿਆਂ ਤੇ ਬੈਠੇ ਆ, ਕਹੋ ਉਹਨਾਂ ਮੁੱਦਿਆਂ ਨੂੰ ਵੀ ਉਹ ਮੁੱਦੇ ਗਲਤ ਆ, ਉਹਨਾਂ ਮੁੱਦਿਆਂ ਤੇ ਗੱਲ ਕਰੋ। ਕੀ ਐਮਐਸਪੀ ਦੇ ਗਰੰਟੀ ਦੇ ਕਾਨੂੰਨ ਦੀ ਤੁਸੀਂ ਗੱਲ ਮੰਨੀ ਨਹੀਂ ਕਿ ਅਸੀਂ ਇਹ ਲਾਗੂ ਕਰਾਂਗੇ ਕਮੇਟੀ ਬਣਾ ਕੇ, ਤੇ ਅਸੀਂ ਜਿਹੜੀ ਆ ਕਿਸਾਨਾਂ ਨਾਲ ਗੱਲ ਕਰਕੇ ਤੈਨੂੰ ਲਾਗੂ ਕਰਾਂਗੇ। ਅੱਜ 2-2.5 ਸਾਲ ਹੋ ਗਏ ਆ ਉਸ ਗੱਲ ਨੂੰ। ਇਹ ਤੁਸੀਂ 9 ਦਸੰਬਰ 2021 ਦੀ ਜਿਹੜੀ ਚਿੱਠੀ ਆ ਤੁਹਾਡੇ ਸਰਕਾਰ ਵੱਲੋਂ ਦਿੱਤੀ ਹੋਈ ਪਹਿਲੇ ਮੋਰਚੇ ਦੇ ਦੌਰਾਨ, ਦਿੱਲੀ ਮੋਰਚੇ ਦੇ ਦੌਰਾਨ, ਉਹਦੇ ਵਿੱਚ ਸਾਫ਼ ਤੁਸੀਂ ਇਹ ਮੰਨੇ ਹੋਏ ਜੋ, ਕਹੋ ਵੀ ਇਹ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗ ਰਿਹਾ ਕਿਸਾਨ, ਇਹ ਗਲਤ ਆ। ਕਹੋ ਐਮਐਸਪੀ ਦੀ ਜਿਹੜੀ ਆ ਆਪਣੀ ਡਾਕਟਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਆ C2+50, ਉਹ 2006 ਦੀ ਪਈ ਪਾਰਲੀਮੈਂਟ 'ਚ, ਮਨਮੋਹਨ ਸਿੰਘ ਦੇ ਵੇਲੇ ਦੀ। ਤੁਸੀਂ ਕਿਹਾ ਅਸੀਂ ਲਾਗੂ ਕਰਾਂਗੇ, ਉਹ 2014 ਤੋਂ ਲੈ ਕੇ ਅੱਜ 10 ਸਾਲ ਹੋ ਗਏ, ਕਿਉਂ ਨਹੀਂ ਲਾਗੂ ਕੀਤੀ? ਦੱਸੋ ਇਸ ਬਾਰੇ। ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਖਤਮ ਹੋ ਰਿਹਾ, ਜਦੋਂ ਕਾਰਪੋਰੇਟ ਦਾ ਪਿਛਲੇ 10 ਸਾਲਾਂ 16 ਲੱਖ ਕਰੋੜ ਦਾ ਤੁਸੀਂ ਕਰਜ਼ਾ ਖਤਮ ਕੀਤਾ? ਦੱਸੋ ਇਸ ਬਾਰੇ। ਬਿਜਲੀ ਸੋਧ ਬਿੱਲ ਜਿਹੜਾ 2020 ਸੀ ਪਹਿਲਾਂ, ਮੁੜ ਕੇ ਉਹ 21-22, ਉਹ ਅੱਜ ਵੀ ਪਾਰਲੀਮੈਂਟ ਦੀ ਜਿਹੜੀ ਆ ਉਹ ਸਟੈਂਡਿੰਗ ਕਮੇਟੀ ਕੋਲ ਪਿਆ ਹੋਇਆ ਵਾ। ਉਹ ਤੁਸੀਂ ਲਾਗੂ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ, ਅੰਦਰ ਖਾਤੇ ਜਿਹੜੀ ਬਿਜਲੀ ਵੰਡ ਕਾਨੂੰਨ ਬਣਾ ਕੇ ਸਮਾਰਟ ਮੀਟਰਾਂ ਦੀ ਗੱਲ ਕਰ ਰਿਹਾ ਜੀ। ਪੂਰੀ ਤਰ੍ਹਾਂ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ਕਰੀ ਬੈਠੇ ਜੋ ਕਾਰਪੋਰੇਟ ਦੇ ਹਵਾਲੇ ਕਰਨ ਵਾਸਤੇ। ਤੁਸੀਂ ਦੱਸੋ ਉਹ ਜਿਹੜਾ ਬਿਜਲੀ ਐਕਟ 2023 ਆ, ਉਹ ਰੱਦ ਕਿਉਂ ਨਹੀਂ ਕੀਤਾ ਹੁਣ ਤੱਕ? ਉਹ ਕਿਉਂ ਨਹੀਂ ਤੁਸੀਂ ਰੱਦ ਕਰ ਰਹੇ? ਜਦੋਂ ਤੁਸੀਂ ਮੰਨੇ ਹੋਏ ਜੇ ਰੱਦ ਕਰਾਂਗੇ। ਪੋਲਿਊਸ਼ਨ ਜਿਹੜਾ ਹੈਗਾ ਸੀ, ਪੋਲਿਊਸ਼ਨ ਵਾਲਾ ਜਿਹੜਾ ਮਸਲਾ ਸੀਗਾ, ਵੀ ਪ੍ਰਦੂਸ਼ਣ ਦੇ ਜਿਹੜਾ ਹੈਗਾ ਵਾ ਐਕਟ, ਉਹਦੇ ਵਿੱਚੋਂ ਕਿਸਾਨੀ ਬਾਹਰ ਕੱਢਾਂਗੇ, ਕੱਢੀ ਤੁਸੀਂ ਅੱਜ ਤੱਕ? ਜਾਂ ਜਿਹੜੀਆਂ ਬਾਕੀ ਦੀਆਂ ਮੰਗਾਂ ਸੀਗੀਆਂ, ਲਖੀਮਪੁਰ ਖੀਰੀ ਕਾਂਡ ਨਾਲ ਸੰਬੰਧਿਤ ਸੀਗੀਆਂ, ਜਾਂ ਜਿਹੜੇ ਦਿੱਲੀ ਮੋਰਚੇ ਨਾਲ ਸੰਬੰਧਿਤ ਮੰਗਾਂ ਸੀਗੀਆਂ ਸ਼ਹੀਦ ਪਰਿਵਾਰਾਂ ਦੀਆਂ, ਜਾਂ ਕੋਈ ਹੋਰ ਮੰਗਾਂ, ਕੀ ਕੋਈ ਹੱਲ ਕੀਤੀ ਤੁਸੀਂ? ਜਿਹੜੀਆਂ ਮੰਨੀਆਂ ਹੋਈਆਂ ਸੀ ਉਹਦੇ 'ਚ 6 ਮੰਗਾਂ ਮੰਨੀਆਂ ਹੋਈਆਂ ਸੀ। ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ, ਉਹਨਾਂ ਤੇ ਕੇਂਦਰ ਸਰਕਾਰ ਗੱਲ ਕਰੇ, ਗੱਲ ਕਰਕੇ ਉਹਨਾਂ ਦਾ ਨਿਪਟਾਰਾ ਕਰੇ। ਜਿਹੜੇ 13 ਕਰੋੜ ਕਿਸਾਨਾਂ ਦੀ ਗੱਲ ਕਰ ਰਹੇ ਹੋ, 13 ਕਰੋੜ ਕਿਸਾਨਾਂ ਦੀਆਂ ਮੰਗਾਂ ਵਾ। ਜੇ ਤੁਸੀਂ ਇਹ ਗੱਲ ਕਹਿ ਰਹੇ ਜੋ, ਤੇ 13 ਕਰੋੜ ਕਿਸਾਨ ਵੀ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਇਹ ਮੋਰਚਿਆਂ 'ਚ ਹੋਣਗੇ। ਇਹ ਵੀ ਤੁਹਾਡੇ ਭਰਮ ਭੁਲੇਖੇ ਨਿਕਲ ਜਾਣੇ ਆ। ਮੋਰਚਾ ਲਗਾਤਾਰ ਮਜ਼ਬੂਤ ਹੋ ਰਿਹਾ। ਅਸੀਂ ਜਿੰਨਾ ਚਿਰ ਤੱਕ ਐਮਐਸਪੀ ਦੀ ਗਰੰਟੀ ਦਾ ਕਾਨੂੰਨ, ਡਾਕਟਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ C2+50 ਦੇ ਨਾਲ ਕਿਸਾਨਾਂ ਦਾ ਕਰਜ਼ਾ ਸਮੇਤ ਸਾਰੀਆਂ 12 ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ ਤੱਕ ਮੋਰਚਾ ਲੜਾਂਗੇ। ਚਾਹੇ ਉਹ ਮੋਰਚਾ 5 ਸਾਲ, 10 ਸਾਲ, 25 ਸਾਲ ਚੱਲੇ, ਉਹ ਮੋਰਚਾ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਦ੍ਰਿੜਿਆ, ਕਿਉਂਕਿ ਸਾਡੀਆਂ ਮੰਗਾਂ ਜਾਇਜ਼ ਆ, ਸਾਡੀਆਂ ਮੰਗਾਂ ਦੇ ਵਿੱਚ ਲੌਜਿਕ ਆ, ਸਾਡੀਆਂ ਮੰਗਾਂ ਦੇ ਵਿੱਚ ਨੈਤਿਕ ਬਲ ਆ। ਹਰ ਹਾਲ 'ਚ ਜਿੱਤਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਤੇ ਬਿਆਨ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਉਹਨਾਂ ਆਪਣੇ ਬਿਆਨ ਵਿੱਚ ਕਿਹਾ ਕਿ ਉਮਰ-ਦਰਾਜ਼ ਸਿਆਸੀ ਟਿੱਪਣੀਕਾਰ ਸਰਦਾਰ ਮਾਲਵਿੰਦਰ ਸਿੰਘ ਮਾਲੀ ਨੂੰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਰਾਤ ਨੂੰ ਗ੍ਰਿਫਤਾਰ ਕਰਨਾ ਉਹਨਾਂ ਦੀ ਆਜ਼ਾਦੀ ਤੇ ਹਮਲਾ ਹੈ, ਜੋ ਕਿ ਬੇਹੱਦ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਕਾਰਵਾਈ ਹੈ। ਪੁਲਿਸ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਣਾ ਇੱਕ ਨਿਕੰਮੀ ਅਤੇ ਘਬਰਾਈ ਹੋਈ ਸਰਕਾਰ ਦੀ ਨਿਸ਼ਾਨੀ ਹੈ, ਜੋ ਆਪਣੀ ਕਾਰਜਕਾਰੀ ਤੇ ਚੁੱਕੇ ਸਵਾਲਾਂ ਅਤੇ ਪਾਰਦਰਸ਼ਤਾ ਤੋਂ ਭਗੌੜੀ ਹੋਈ ਹੈ।